ਪਾਕਿਸਤਾਨੀ ਕੌਂਸਟੀਟਿਊਸ਼ਨ ਦੇ ਵਿੱਚ 27ਵੇਂ ਬਦਲਾਅ ਤੋਂ ਬਾਅਦ ਸੁਪਰੀਮ ਕੋਰਟ ਆਫ ਪਾਕਿਸਤਾਨ ਦੇ ਜੱਜਾਂ ਦਾ ਇੱਕ ਵੱਡਾ ਇਕੱਠ ਚੀਫ ਜਸਟਿਸ ਆਫ ਪਾਕਿਸਤਾਨ ਯਾਹਿਆ ਆਫਰੀਦੀ ਦੇ ਚੈਂਬਰ 'ਚ ਹੋਣ ਦੀਆਂ ਖਬਰਾਂ ਸਾਹਮਣੇ ਆ ਗਈਆਂ ਨੇ। ਇਸ ਖਬਰ ਨੂੰ ਡੌਨ ਮੀਡੀਆ ਗਰੁੱਪ ਦੇ ਪੱਤਰਕਾਰ ਨਾਸਰ ਇਕਬਾਲ ਦੇ ਹਵਾਲੇ ਦੇ ਨਾਲ ਰਿਪੋਰਟ ਕਰਦਿਆਂ ਆਖਿਆ ਗਿਆ ਹੈ ਕਿ ਜੱਜਾਂ ਨੇ ਸਖਤ ਗੁੱਸਾ ਵਿਖਾ ਲਿਆ। ਜਦੋਂ ਇਹ ਇਕੱਠ ਹੋਇਆ ਤੇ ਉਦੋਂ ਇਹ ਸਲਾਹ ਸਾਹਮਣੇ ਆਈ ਕਿ ਹਕੂਮਤ ਨੇ ਇਸ ਵੇਲੇ ਸੁਪਰੀਮ ਕੋਰਟ ਆਫ ਪਾਕਿਸਤਾਨ ਨੂੰ ਬੱਜਲ ਕਰਕੇ ਰੱਖ ਦਿੱਤਾ ਹੈ, ਅਦਾਲਤ ਕਿਉਂ ਰਿਐਕਸ਼ਨ ਨਹੀਂ ਦੇ ਰਹੀ। ਨਾਲ ਹੀ ਜੱਜਾਂ ਦੇ ਅਸਤੀਫਿਆਂ ਦੀ ਗੱਲ ਹੋਈ ਤੇ ਚੀਫ ਜਸਟਿਸ ਆਫ ਪਾਕਿਸਤਾਨ ਨੇ ਕਿਹਾ ਕਿ ਉਹਨਾਂ ਨੂੰ ਮੈਨੂੰ ਖਤ ਲਿਖਣ ਦੀ ਬਜਾਏ ਅਸਤੀਫਾ ਦੇਣ ਦੀ ਬਜਾਏ ਮੇਰੇ ਨਾਲ ਆ ਕੇ ਗੱਲ ਕਰਨੀ ਚਾਹੀਦੀ ਸੀ। ਮੇਰੇ ਬੂਹੇ ਸਾਰਿਆਂ ਵਾਸਤੇ ਖੁੱਲੇ ਨੇ, ਉਹਨਾਂ ਗੱਲ ਨਹੀਂ ਕੀਤੀ। ਇਸ ਤੋਂ ਬਾਅਦ ਜਦੋਂ ਅਦਾਲਤੀ ਜ਼ਿੰਮੇਦਾਰੀਆਂ ਔਰ ਅਦਾਲਤੀ ਇਖਤਿਆਰਾਂ ਦੇ ਉੱਤੇ ਸਵਾਲ ਉੱਠਿਆ ਤੇ ਇੱਕ ਜੱਜ ਨੇ ਇਹ ਵੀ ਆਖਿਆ ਕਿ ਸਾਨੂੰ ਸਾਰਿਆਂ ਨੂੰ ਇਸ ਵੇਲੇ ਇਕੱਠਿਆਂ ਅਸਤੀਫੇ ਦੇ ਦੇਣੇ ਚਾਹੀਦੇ ਨੇ, ਜਿਹਦੇ ਤੇ ਪੂਰੇ ਹਾਲ ਦੇ ਵਿੱਚ ਖਾਮੋਸ਼ੀ ਛਾ ਗਈ। ਉਸ ਤੋਂ ਬਾਅਦ ਇਹ ਵੀ ਸਵਾਲ ਉੱਠਿਆ ਕਿ ਕਿਉਂ ਨਾ ਅਸੀਂ ਹਕੂਮਤ ਨੂੰ, ਕਿਉਂਕਿ ਪਾਰਲੀਮੈਂਟ ਨੂੰ ਅਸੀਂ ਕਾਨੂੰਨ ਬਣਾਉਣ ਤੋਂ ਤੇ ਨਹੀਂ ਰੋਕ ਸਕਦੇ, ਪਰ ਇਸ ਕਾਨੂੰਨ ਬਾਰੇ ਇੱਕ ਚਿੱਠੀ ਹੈ ਜਿਹੜੀ ਉਹ ਲਿਖੀ ਜਾਏ। ਕਹਿੰਦੇ ਨੇ ਕਿ ਇਸ ਗੱਲ ਨੂੰ ਚੀਫ ਜਸਟਿਸ ਆਫ ਪਾਕਿਸਤਾਨ ਨੇ ਇਹ ਕਹਿ ਕੇ ਗੋਲ ਕਰ ਦਿੱਤਾ ਕਿ ਸਾਨੂੰ ਹਕੂਮਤ ਦੇ ਨਾਲ ਡਾਇਰੈਕਟ ਗੱਲ ਕਰਨੀ ਚਾਹੀਦੀ ਹੈ, ਖਤ ਲਿਖਣਾ ਠੀਕ ਨਹੀਂ। ਜੱਜਾਂ ਨੇ ਵੀ ਖਤ ਲਿਖ ਕੇ ਠੀਕ ਨਹੀਂ ਸੀ ਕੀਤਾ। ਇੰਜ 27ਵੇਂ ਬਦਲਾਅ ਦੇ ਬਾਰੇ ਹੋਣ ਵਾਲਾ ਜੱਜਾਂ ਦਾ ਇਹ ਵੱਡਾ ਇਕੱਠ, ਜਿਹਦੇ 13 ਜੱਜ ਹਿੱਸਾ ਸਨ, ਇਹ ਗੋਲਮੋਲ ਹੋ ਕੇ ਖੁੱਡੇ ਲੈਣ ਲਾ ਦਿੱਤਾ ਗਿਆ। ਪਰ ਇਹ ਗੱਲ ਜ਼ਰੂਰ ਸਾਹਮਣੇ ਆਈ ਹੈ ਕਿ ਮੌਜੂਦਾ ਜੱਜ ਨੇ ਜਿਹੜੇ, ਉਹਨਾਂ ਦੇ ਅੰਦਰ ਵੀ ਚਿੰਤਾ ਪਈ ਫਿਰਦੀ ਔਰ ਸੁਪਰੀਮ ਕੋਰਟ ਆਫ ਪਾਕਿਸਤਾਨ ਨੂੰ 27ਵੇਂ ਆਇਨੀ ਬਦਲਾਅ ਦੇ ਉੱਤੇ ਜਿਹੜਾ ਰਿਐਕਸ਼ਨ ਦੇਣਾ ਚਾਹੀਦਾ ਸੀਗਾ ਉਹ ਨਹੀਂ ਦਿੱਤਾ ਗਿਆ।